ਅਗਲੀ ਮਿੰਟੋ 'ਚ ਗੱਲ ਕਰੀਏ ਕੁਮਰ ਵਿਜੇ ਪ੍ਰਤਾਪ ਹੋਣਾ ਨੇ ਬਹਿਬਲ ਕਲਾਂ ਕਾਂਡ ਦੀ ਜਾਂਚ ਦੇ ਉੱਤੇ ਮੁੜ ਸਵਾਲ ਚੁੱਕੇ ਨੇ। हाँ जी, देखो कुंवर विजय प्रताप सिंह होरां ने जिहड़े सवाल चुके ने ਉਹ ਵੈਸੇ ਤਾਂ ਤੁਹਾਨੂੰ ਪਤਾ ਹੀ ਹੈ ਗਾਏ ਬਗਾਏ ਚੁੱਕ ਦਿੰਦੇ ਨੇ, ਬੋਲਦੇ ਨੇ, ਪਰ ਕੀ ਕਰੀਏ ਕਈ ਵਾਰ ਅਸੈਂਬਲੀ ਦੇ ਵਿੱਚ ਇਹਨਾਂ ਦੇ ਆਪਣੇ ਸਪੀਕਰ ਕਹਿ ਦਿੰਦੇ ਤੁਹਾਨੂੰ ਪਤਾ ਬਹਿ ਜਾ ਬਹਿ ਜਾ ਬਹਿ ਜਾ ਬਹਿ ਜਾ, ਬੜਾ ਸੋਹਣਾ ਕਰਦੇ ਨੇ ਉਹ, ਮੇਰੇ ਤੋਂ ਤਾਂ ਕੀਤਾ ਨਹੀਂ ਜਾਂਦਾ, ਬਹਿ ਜਾ ਬਹਿ ਜਾ ਬੈਠੋ 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 ਤੁਸੀਂ, ਤਾਂ ਉਹ ਇਹਨਾਂ ਨੂੰ ਵੀ ਕਹਿ ਦਿੰਦੇ ਬੈਠੋ ਬੈਠੋ ਤੁਸੀਂ। ਤਾਂ ਗੱਲ ਇਹ ਆ ਕਿ ਭਾਈ ਇਹਨਾਂ ਨੇ ਇਹ ਕਿਹਾ ਕਿ ਮਾਮਲਾ ਇੰਨਾ ਗੰਭੀਰ ਹੈ ਕਿ ਜੇਕਰ ਇਸ ਨੂੰ ਨਜ਼ਰਅੰਦਾਜ਼ ਕੀਤਾ ਗਿਆ ਤਾਂ ਇਸ ਦਾ ਪੰਜਾਬ ਅਤੇ ਦੇਸ਼ ਦੀ ਸਿਆਸਤ ਤੇ 200 ਸਾਲ ਤੱਕ ਪ੍ਰਭਾਵ ਖਤਮ ਨਹੀਂ ਹੋਏਗਾ। ਤੇ ਨਾਲ ਕਹਿੰਦੇ ਆ ਕਿ ਇਸ ਮਾਮਲੇ 'ਚ ਮੈਂ ਪਹਿਲਾਂ ਹੀ ਕਹਿ ਦਿੱਤਾ ਸੀਗਾ ਕਿ ਇਸ ਕੇਸ ਦਾ ਕੋਈ ਨਤੀਜਾ ਨਹੀਂ ਨਿਕਲੇਗਾ ਅਤੇ ਦੋਸ਼ੀ ਇਸ ਦਾ ਫਾਇਦਾ ਉਠਾਉਣਗੇ। ਅਜਿਹਾ ਹੀ ਹੋਇਆ ਹੈ। ਉਹਨਾਂ ਕਿਹਾ ਕਿ ਜਿਵੇਂ ਹੀ ਮਾਮਲਾ ਅਦਾਲਤ 'ਚ ਪਹੁੰਚਿਆ ਤਾਂ ਕੇਸ ਫਲਾਪ ਹੋ ਗਿਆ, ਦੋਸ਼ੀ ਜ਼ਮਾਨਤ ਲੈਣ 'ਚ ਕਾਮਯਾਬ ਹੋਏ। ਉਹਨਾਂ ਕਿਹਾ ਕਿ ਬੇਸ਼ੱਕ ਲੋਕ ਇਹ ਕਹਿ ਰਹੇ ਨੇ ਕਿ ਹੁਣ ਸਮਾਂ ਬੀਤ ਗਿਆ ਤੇ ਇਸ 'ਚ ਇਨਸਾਫ ਨਹੀਂ ਮਿਲੇਗਾ, ਪਰ ਮੈਂ ਕਹਿੰਦਾ ਕਿ ਸਾਨੂੰ ਲੜਾਈ ਲੜਨੀ ਚਾਹੀਦੀ ਹੈ। ਉਹ ਕਹਿੰਦੇ ਕਿ ਮਾਮਲੇ ਦਾ ਸਿਆਸੀਕਰਨ ਜ਼ਿਆਦਾ ਹੋ ਚੁੱਕਾ ਹੈ ਤੇ ਉਹ ਕਹਿੰਦੇ ਆ ਕਿ ਸਾਡੇ ਕੋਲ ਇਸ ਮਾਮਲੇ 'ਚ ਪੂਰੇ ਸਬੂਤ ਹਨ, ਪਰ ਜਾਂਚ ਅਧਿਕਾਰੀ ਇਹਨਾਂ ਡਰਿਆ ਹੋਇਆ ਸੀ ਕਿ ਇਸ ਪਰਿਵਾਰ ਖਿਲਾਫ ਜਾਂਚ ਕਰਨ ਲਈ ਤਿਆਰ ਨਹੀਂ ਸੀਗਾ। ਉਹਨਾਂ ਨੇ ਕਿਹਾ ਕਿ ਜਿਸ ਇਨਸਾਫ ਦੀ ਜਨਤਾ ਨੂੰ ਉਡੀਕ ਸੀ ਉਹ ਹੁਣ ਉਹਨਾਂ ਨੂੰ ਨਹੀਂ ਮਿਲ ਸਕਦਾ, ਕਿਉਂਕਿ ਅਦਾਲਤ 'ਚ ਇਨਸਾਫ ਮਿਲਦਾ ਹੈ ਜੇਕਰ ਅਦਾਲਤ ਕੋਲ ਸਰਕਾਰ ਦੀ ਤਰਫੋਂ ਭੇਜੀ ਗਈ ਰਿਪੋਰਟ ਤੇ ਜਾਣਕਾਰੀ ਸਹੀ ਨਹੀਂ ਪਹੁੰਚੇਗੀ ਤਾਂ ਇਨਸਾਫ ਹੋਏਗਾ ਕਿੱਦਾਂ। ਤਾਂ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਨੇ ਇਹ ਕਹਿ ਦਿੱਤਾ ਕਿ ਅਮਰਿੰਦਰ ਸਿੰਘ ਦੀ ਸਰਕਾਰ 'ਚ ਵੀ ਆਵਾਜ਼ ਚੁੱਕੀ ਸੀ, ਉਸ ਤੋਂ ਬਾਅਦ ਚੰਨੀ ਸਰਕਾਰ ਆਈ, ਉਹਦੇ 'ਚ ਵੀ ਆਵਾਜ਼ ਚੁੱਕੀ ਤੇ ਆਪਦੀ ਸਰਕਾਰ 'ਚ ਵੀ ਚੁੱਕ ਰਿਹਾ। 1 ਸਾਲ ਹੋ ਗਿਆ, ਕਾਰਵਾਈ ਸਾਹਿਬ ਦੇ ਸਾਹਮਣੇ ਹੈ ਤੇ ਮੈਂ ਇਸ ਲਈ ਕੋਈ ਟਿੱਪਣੀ ਨਹੀਂ ਕਰਾਂਗਾ। ਦੇਖੋ ਕੁੰਵਰ ਵਿਜੇ ਪ੍ਰਤਾਪ ਸਿੰਘ ਜੋ ਗੱਲ ਕਹਿ ਰਹੇ ਆ ਉਹ ਠੀਕ ਹੈ, ਪਰ ਗੱਲ ਇਹ ਹੈ ਕਿ ਹੁਣ ਜਦੋਂ ਸਾਰਾ ਕੁਝ ਇਹ ਕਰ ਰਹੇ ਸਨ ਤਾਂ ਹਾਈ ਕੋਰਟ ਨੇ ਇਹਨਾਂ ਦੀ ਮਤਲਬ ਕਿ ਸਾਰੀ ਜਾਂਚ ਪੜਤਾਲ ਨੂੰ ਹੀ ਰੱਦ ਕਰ ਦਿੱਤਾ, ਕਾਂਟਾ ਮਾਰ ਦਿੱਤਾ। ਇਹ ਕਹਿੰਦੇ ਸਨ ਮੈਂ ਕੇਸ ਲੜਾਂਗਾ ਜੀ, ਮੈਂ ਆਪਣੀ ਰਿਪੋਰਟ ਤੇ ਕਾਇਮ। ਉਹ ਕੇਸ ਕਿਉਂ ਨਹੀਂ ਲੜਿਆ ਗਿਆ? ਪਹਿਲੀ ਗੱਲ ਤੇ ਹੈ ਤੁਸੀਂ ਉਸ ਫੈਸਲੇ ਨੂੰ ਕਿਉਂ ਨਹੀਂ ਚੈਲੰਜ ਕੀਤਾ? ਤੁਸੀਂ ਇਹਨਾਂ ਨੇ ਕਿਹਾ ਸੀ ਕਿ ਨਾ ਔਨ ਦਾ ਰਿਕਾਰਡ ਆ ਕੇ ਜੀ, ਤੁਹਾਨੂੰ ਯਾਦ ਹੋਏਗਾ ਔਨ ਦਾ ਰਿਕਾਰਡ ਆ ਕੇ ਕਿਹਾ ਸੀ ਇਹਨਾਂ ਨੇ ਕਿ ਮੈਂ ਖੁਦ ਲਾਇਰ ਆ। ਇਹਨਾਂ ਨੇ ਤਾਂ ਉੱਥੇ ਮੇਰੇ ਖਿਆਲ ਦੇ ਨਾਲ ਮੈਂਬਰਸ਼ਿਪ ਵੀ ਲੈ ਲਈ ਸੀਗੀ ਉੱਥੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਜੋ ਹੈ। ਤਾਂ ਕਹਿਣ ਦਾ ਭਾਵ ਇਹ ਹੈ ਕਿ ਤੁਸੀਂ ਲਾਇਰ ਵੀ ਹੋ, ਤੁਸੀਂ ਬਹੁਤ ਪੜ੍ਹੇ ਲਿਖੇ ਹੋ, ਤਾਂ ਪਹਿਲੀ ਗੱਲ ਹੈ ਜਦੋਂ ਤੁਹਾਨੂੰ ਇਹ ਲੱਗਦਾ ਸਾਡੇ ਕੋਲ ਸਾਰੇ ਸਬੂਤ ਸੀ, ਜਾਂਚ ਅਧਿਕਾਰੀ ਡਰੇ ਹੋਏ ਸੀ, ਤਾਂ ਤੁਸੀਂ ਆਪਣੀ ਰਿਪੋਰਟ ਵਿੱਚ ਜੋ ਤੁਹਾਨੂੰ ਲੱਗਦਾ ਸੀਗਾ ਕਿ ਸਹੀ ਹੈ ਉਹਨੂੰ ਰੱਦ ਕਰਵਾਇਆ ਗਿਆ ਤਾਂ ਉਹਦਾ ਮਾਮਲਾ ਜਿਹੜਾ ਲੜਦੇ ਪਹਿਲੀ ਗੱਲ ਤੇ ਚਲੋ ਹੁਣ ਦੇਖੋ ਤੁਸੀਂ ਆਪ ਹੀ ਕਹਿ ਰਹੇ ਹੋ ਕਿ ਨਿਆਂ ਹੁੰਦਾ ਅਦਾਲਤਾਂ ਦੇ ਵਿੱਚ, ਤਾਂ ਦੇਖ ਲਓ ਕਿ ਹੁਣ ਕੀ ਹੁੰਦਾ ਕੀ ਨਹੀਂ ਹੁੰਦਾ। ਬਾਕੀ ਇਹ ਜਿਹੜੀਆਂ ਜ਼ਮਾਨਤਾਂ ਮਿਲ ਜਾਣੀਆਂ ਹੁੰਦੀਆਂ ਇਹ ਗੱਲਾਂ ਨੇ ਸਿਆਸੀ, ਇਹ ਜਿਹੜੀਆਂ ਇਸ ਤਰ੍ਹਾਂ ਦੀਆਂ ਚਾਰਜ ਸ਼ੀਟਾਂ ਹੁੰਦੀਆਂ ਰਾਜਕਰਨਵੀਰ ਸਿੰਘ ਜੀ ਸਾਨੂੰ ਪਤਾ ਹੈ, ਵਾਰ-ਵਾਰ ਕਹਿ ਦਿੰਦੇ ਹੁੰਦੇ ਆ ਕਿ ਛੋਟੀ ਅਦਾਲਤ ਨੇ ਜ਼ਮਾਨਤ ਨਹੀਂ ਲੈਣੀ, ਵੱਡੀ ਨੇ ਦੇ ਦੇਣੀ ਹੈ ਜ਼ਮਾਨਤ। ਕਿਉਂ? ਕਿਉਂਕਿ ਇਹ ਮਾਮਲਾ ਸਾਲਾਂ ਪੁਰਾਣਾ ਹੈ। ਇਹ ਸਿੱਧਾ ਜਾਂਚ ਪੜਤਾਲ ਤੋਂ ਬਾਅਦ ਚਾਰਜ ਸ਼ੀਟ ਹੋਇਆ ਮਾਮਲਾ ਹੁੰਦਾ ਜਿਹਦੇ ਚ ਮੰਨ ਲਓ ਰਸੂਖਦਾਰ ਜਾਂ ਅਫਸਰਸ਼ਾਹੀ ਦੇ ਲੋਕ ਆ ਤਾਂ ਉਹਨਾਂ ਨੂੰ ਅਦਾਲਤਾਂ ਜ਼ਮਾਨਤ ਦੇ ਦਿੰਦੀਆਂ ਜਾਂ ਤਾਂ FIR ਪਹਿਲਾਂ ਹੋਈ ਹੋਵੇ, ਉਸ ਟਾਈਮ ਗ੍ਰਿਫਤਾਰੀ ਹੋਈ ਹੋਵੇ, ਫਿਰ ਆਪੇ ਅੰਦਰ ਰਹਿਣ। ਜਦੋਂ ਜਾਂਚ ਪੜਤਾਲ ਉਪਰੰਤ ਚਾਰਜ ਸ਼ੀਟ ਹੋਣੀ ਹੁੰਦੀ ਹੈ ਤਾਂ ਉਹਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਉਹ ਇੱਕ ਵਾਰੀ ਨਹੀਂ ਬਹੁਤ ਵਾਰੀ ਬਹੁਤ ਕੇਸਾਂ 'ਚ ਵਾਪਰੀਆਂ। ਪਰ ਤੁਹਾਡੀ ਸਰਕਾਰ ਹੈ, ਤੁਸੀਂ ਉਹਨਾਂ ਜ਼ਮਾਨਤਾਂ ਨੂੰ ਚੈਲੰਜ ਕਰ ਲਓ। ਜੇ ਤੁਹਾਨੂੰ ਲੱਗਦਾ ਸੁਪਰੀਮ ਕੋਰਟ 'ਚ ਚੱਲ ਜਾਓ ਜਾਂ ਵੱਡੇ ਬੈਂਚ ਕੋਲ ਜਾ ਕੇ ਕੁਝ ਕਰ ਸਕਦੇ ਹੋ। ਪਰ ਹੁਣ ਜੇ ਨਹੀਂ ਸਰਕਾਰ ਕਰ ਰਹੀ, ਤੁਸੀਂ ਲੋਕਾਂ ਨਾਲ ਵੀ ਖੜ ਰਹੇ ਹੋ, ਪੰਥ ਨਾਲ ਵੀ ਖੜ ਰਹੇ ਹੋ, ਸਰਕਾਰ ਦੇ ਵਿੱਚ ਵੀ ਬੈਠੇ ਹੋ, ਚੱਲ ਰਹੇ ਹੋ। ਇਹ ਦੋ ਚੀਜ਼ਾਂ ਫਿਰ ਨਹੀਂ ਚੱਲਦੀਆਂ। ਜਾਂ ਤਾਂ ਕੁਝ ਕਰੋ, ਜੇ ਲੜਾਈ ਲੜਨੀ ਹੈ ਤੇ ਇੱਕ ਪਾਸੇ ਖਲੋ ਜਾਓ ਲੀਕ ਖਿੱਚ ਕੇ। ਹਾਲਾਂਕਿ ਨਾਰਾਜ਼ਗੀ ਇਹਨਾਂ ਦੀ ਸਾਫ਼ ਹੈ, ਸਪਸ਼ਟ ਹੈ, ਸਰਕਾਰ ਦੇ ਨਾਲ ਹੈ। ਪਰੰਤੂ ਇਹ ਇੱਕ ਗੱਲ ਹੋਰ ਵੀ ਹੈ ਕਿ ਬਲਵਿੰਦਰ ਸਿੰਘ ਸੇਖੋਂ ਨੇ ਕੁੰਵਰ ਵਿਜੇ ਪ੍ਰਤਾਪ ਸਿੰਘ ਬਾਰੇ ਇਹ ਵੀ ਗੱਲ ਕਹੀ ਹੈ ਕਿ ਜਿਹੜੀ ਆ ਚੌਥੀ ਡਰੱਗ ਵਾਲੀ ਰਿਪੋਰਟ ਜਿਹਦਾ ਹੁਣ ਰੌਲਾ ਪਿਆ ਤੇ ਉਹਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਸਾਈਨ ਡਰਦੇ ਨੇ ਨਹੀਂ ਸਨ ਕੀਤੇ। ਹੁਣ ਦੋਸ਼ ਤੇ ਇਹਨਾਂ ਤੇ ਵੀ, ਕਿਉਂਕਿ ਉਹ ਸਿੰਗਲ ਸਾਈਨ ਹੈ ਨਾ ਸਿਧਾਰਥ ਚੱਟੋਪਾਧਿਆਏ ਦੇ, ਤਾਂ ਸਵਾਲ ਇਹਨਾਂ ਤੇ ਵੀ ਬਥੇਰੇ ਖੜੇ ਹੁੰਦੇ ਨੇ। ਸਵਾਲ ਇਹਨਾਂ ਤੇ ਵੀ ਬਹੁਤ ਖੜੇ ਹੋਣਗੇ ਜਿਹੜੇ ਹਾਲੇ ਆਮ ਆਦਮੀ ਪਾਰਟੀ ਵਾਲੇ ਜਿਨ੍ਹਾਂ ਨੇ ਸਭ ਤੋਂ ਜ਼ਿਆਦਾ ਰਾਜਨੀਤੀ ਕੀਤੀ ਆ। ਤਾਂ ਇਸ ਮੁੱਦੇ ਤੇ ਰਾਜਨੀਤੀ ਕਰਨ ਵਾਲਿਆਂ ਦਾ ਤੁਸੀਂ ਦੇਖੋ ਕਿ ਹਾਸ਼ਰ ਮਾੜਾ ਹੀ ਹੋਏਗਾ। ਪਰ ਜੇ ਨਿਆਂ ਨਹੀਂ ਕਰ ਪਾਉਂਦੇ, ਇਹ ਕਿਸੇ ਇੱਕ ਸਰਕਾਰ ਦੀ ਨਹੀਂ, ਮੈਂ ਕਹੂੰਗਾ ਕਿ
ਇਹ ਜਿੰਨੀਆਂ ਸਰਕਾਰਾਂ ਹੁਣ ਤੱਕ ਗਈਆਂ ਨੇ ਸਾਰੀਆਂ ਦਾ ਦੋਸ਼ ਹੈ